ਜਦੋਂ ਜਦੋਂ ਘਰ ਪ੍ਰਾਹੁਣੇ ਆਣ ਨਾ ਉਹਨੂੰ ਪੁੱਛੀਦਾ ਹੁੰਦਾ ਆ ਕਿ ਕੀ ਤੁਸੀਂ ਖਾਣਾ ਪੀਣਾ ਆਵੇ ਤੇਰੇ ਪ੍ਰਾਹੁਣੇ ਆਂਦੀ ਵਾਰੀ ਕੁਛ ਨਾ ਕੁਛ ਲੈ ਕੇ ਆਉਂਦੇ ਆਵੇ ਤੇਰੇ ਵਾਸਤੇ ਕਿੰਨਾ ਕੁਛ ਲੈ ਕੇ ਆਏ ਦੀਪ ਭਾਈ ਉਹ ਲੱਗਦਾ ਤੁਹਾਡੇ ਕੋਲ ਨਾਰਾਜ਼ ਆ। ਨਾਰਾਜ਼ ਨਹੀਂ ਤੂੰ ਸਾਨੂੰ ਚਾਹ ਪਾਣੀ ਪੁੱਛ ਲਾ ਆਈ ਕਹਿ ਲਾ ਕਿ ਆ ਪੀ ਲੋ ਹੈ ਅੱਗੋਂ ਨੱਕ ਚਲਾਉਂਦਾ ਹੀ ਉਹ ਹੈ ਬਾਂਦਰ ਜਿਹਾ ਆ ਕਰਦਾ ਹੈ ਨਹੀਂ ਭਾਜੀ ਅਸੀਂ ਨਾ ਕਿਤੇ ਚੱਲੇ ਸੀ ਕੰਮ, ਇੱਕ ਦੋਸਤ ਨੇ ਲਿਆ ਸੀ ਇੱਕ ਜਾਨਵਰ ਤੇ ਰਾਤ ਦੇ ਤਕਰੀਬਨ 2 ਵੱਜ ਗਏ ਆ ਤੇ ਉਹਨੂੰ ਪੱਠੇ ਪਾਉਣ ਦਾ ਯਾਦ ਨਹੀਂ ਰਿਹਾ ਤੇ ਉਹ ਕਹਿੰਦਾ ਯਾਰ ਇਹ ਕੰਮ ਕਰੋ ਯਾਰ ਸਾਡੇ ਨਾਲ ਜਾਨਵਰ ਨੂੰ ਪੱਠੇ ਪਾਓ ਤੇ ਬਾਕੀ ਅਸੀਂ ਪੱਠੇ ਵੀ ਲਵਾਂਗੇ। ਤੇ ਪਹਿਲੇ ਤਾਂ ਸਾਡਾ ਮੁੱਕ ਗਿਆ ਪੈਟਰੋਲ। ਦੀਪ ਭਾਈ ਤੁਸੀਂ ਵੇਖਿਆ ਹੀ ਨਹੀਂ ਪੈਟਰੋਲ? ਜੀ ਭਾਜੀ ਹੁਣ ਪਹਿਲੇ ਪੈਟਰੋਲ ਪਵਾਵਾਂਗੇ ਫਿਰ ਜਾਨਵਰ ਵੇਖਾਂਗੇ ਪੱਠੇ ਵੀ ਮੈਨੂੰ ਲੱਗਦਾ ਪੂਰੀ ਪੰਡ ਹੋਣੀ ਆ ਕੋਈ ਮੈਨੂੰ ਤੇ ਲੱਗਦਾ ਟਰਾਲੀ ਤੇ ਲੱਗ ਜਾਣੇ ਭਾਜੀ ਜਾਨਵਰ ਹੁਣ ਪਤਾ ਨਹੀਂ ਕਿਹੜਾ ਵਾ ਅੱਗੇ ਜਾ ਕੇ ਵੇਖਦੇ ਆ। ਚਲੋ ਜੀ ਉਹ ਦੱਸਿਆ ਨਹੀਂ ਕਹਿੰਦਾ ਭਾਜੀ ਉਹ ਭੁੱਖਾ ਵਾ ਉਹਨੂੰ ਪੱਠੇ ਪਾਣੇ ਆ ਹੁਣ ਵੇਖੋ ਕੀ ਬਣਦਾ। ਤੁਸੀਂ ਰੱਜੇ ਆ ਕਿ ਭੁੱਖੇ ਹੀ ਆ? ਅਸੀਂ ਰੋਟੀ ਖਾ ਕੇ ਆਏ ਆ। ਚਲੋ ਅੱਛਾ ਜੀ ਕਿੰਨੇ ਦਾ ਪਾਉਣਾ? ਭਾਜੀ 500 ਦਾ ਤੇਲ ਪਾ ਦਿਓ। 500 ਹੈ ਜੇਬ 'ਚ? ਉਧਾਰ ਕਰ ਲਾਂਗੇ ਭਾਈ ਨਾ 500 ਦਾ ਕਿਲੋਮੀਟਰ ਤੇਲ ਪਵਾ ਰਹੇ ਆ। ਤੇਲ ਭਾਈ ਤੇਲ ਪਵਾ ਰਹੇ ਤੇ ਭਾਈ ਪਾ ਰਹੇ ਆ। ਪੈਸੇ ਵੀ ਦਿਓ ਦੀਪ ਸਾਹਿਬ। ਪੈਸੇ ਭਾਈ ਤੁਸੀਂ ਦੇਣੇ ਮੈਂ ਕਦੋਂ ਦੇਣੇ? ਜਾਨਵਰ ਤੁਹਾਡਾ ਭੁੱਖਾ ਵਾ ਮੇਰਾ ਨਹੀਂ ਨਹੀਂ। ਪੈਸੇ ਉਹਦੇ ਕੋਲ ਲੈਣੇ ਜਿਹਨੇ ਪੱਠੇ ਪਾਏ। ਲਓ ਭਾਜੀ ਆ ਪੱਠੇ ਪਾਣ ਚੱਲੇ ਕਿਸੇ ਨੂੰ ਤੇ ਤੇਲ ਮੁੱਕ ਗਿਆ ਸੀ। ਚੁੱਕ ਕੇ ਲਿਆਂਦੀ ਹੈ ਕਿਸੇ ਦੀ? ਬਸ ਇਦਾਂ ਨਸ਼ਈਆਂ ਦੀ ਮੋਟਰਸਾਈਕਲ ਇਦਾਂ ਦੀ ਹੁੰਦੀ ਹੈ। ਚਲੋ ਭਾਜੀ ਹੁਣ ਅਸੀਂ ਨਾ ਅੱਗੇ ਜਾ ਕੇ ਪੱਠੇ ਵੀ ਲੈਣੇ ਆ ਤੇ ਜਾਨਵਰ ਵੀ ਵੇਖਣਾ ਕਿੰਨਾ। ਹੁਣ ਪੱਠੇ ਉਹਦੇ ਕੋਲ ਪਹਿਲੇ ਫੋਨ ਕਰਕੇ ਪੁੱਛਦੇ ਆ ਭਾਜੀ ਹੈ ਕਿਹੜੀ ਸ਼ੈ ਵਾ ਅੱਛਾ ਉਸ ਹਿਸਾਬ ਦੇ ਨਾਲ ਪੱਠੇ ਲੈਣੇ ਆ। ਅੱਛਾ ਯਾਰ ਵੇਖੋ ਜਾਨਵਰ ਵੀ ਨਹੀਂ ਪਤਾ ਕਿਹੜਾ ਵਾ ਯਾਰ ਉਹਨੇ ਬਸ ਇਹ ਕਿਹਾ ਯਾਰ ਜਾ ਕੇ ਨਾ ਉੱਥੇ ਜਾਨਵਰ ਭੁੱਖਾ ਵਾ ਉਹਨੂੰ ਪੱਠੇ ਪਾਉਣੇ ਆ ਤੇ ਹੁਣ ਮੈਂ ਅੱਗੇ ਜਾ ਕੇ ਵੇਖਾਂਗੇ ਭਾਜੀ ਕੀ ਇਹਦਾ ਨਾਮ ਆ ਜਾਨਵਰ ਕਿਹੜਾ ਵਾ। ਦੀਨ ਭਾਈ ਆਪਾਂ ਨੇ ਪੁੱਛਿਆ ਤੇ ਹੈ ਨਹੀਂ ਆ ਯਾਰ ਪੱਠੇ ਕੀ ਹੈ ਨਾ ਕਿਹੜਾ ਜਾਨਵਰ ਆ ਕਿਹਨੂੰ ਪਾਣੇ ਆ। ਯਾਰ ਉਹਨੂੰ ਤੂੰ ਫੋਨ ਕਰਕੇ ਪੁੱਛ ਕੇ ਕਿਹੜਾ ਜਾਨਵਰ ਆ। ਅਸੀਂ ਉੱਥੋਂ ਵੇਖ ਕਿੱਥੋਂ ਤੁਰੇ ਆ ਫਿਰ ਕਹੇਗਾ ਸਾਨੂੰ ਉੱਥੇ ਜਾਓ ਪੱਠੇ ਲੈਣ ਦੂਰ ਇੱਥੋਂ ਆਪਾਂ ਕੋਈ ਛਾਇਆ ਛੂ ਲੈ ਜਾਂਦੇ ਕੋਈ ਗਾਜਰਾਂ ਗੁਜਰਾਂ ਲੈ ਜਾਂਦੇ ਕੋਈ। ਹੈਲੋ ਅਸਲਾਮ ਵਾਲੇਕੁਮ ਯਾਰ ਜੀ ਸਾਨੂੰ ਦੱਸ ਦਿੱਤਾ ਵਾ ਉੱਥੇ ਜਾ ਕੇ ਜਾਨਵਰ ਨੂੰ ਪੱਠੇ ਪਾਓ ਤੁਸੀਂ ਇਹ ਦੱਸੋ ਜਾਨਵਰ ਹੈ ਕਿਹੜਾ ਵਾ। ਬੋਲਿਆ ਗਿਆ ਬੰਦਿਆ ਅਸੀਂ ਇੱਥੇ ਪੱਠੇ ਲੱਭ ਕੇ ਥੱਕ ਗਏ ਇੱਥੇ ਕੋਈ ਦੁਕਾਨ ਪੱਠਿਆਂ ਦੀ ਨਹੀਂ ਖੁੱਲੀ ਇੱਕ ਸਬਜ਼ੀ ਵਾਲੀ ਦੁਕਾਨ ਖੁੱਲੀ ਆ। ਰਾਤ ਦਾ ਟਾਈਮ ਵੇ 3 ਵਜ ਗਏ ਸਬਜ਼ੀ ਵਾਲੀ ਦੁਕਾਨ ਖੁੱਲੀ ਉੱਥੋਂ ਨੂੰ ਪੱਠੇ ਕਿੱਥੋਂ ਮਿਲਨੇ ਆ। ਇੱਥੋਂ ਕੋਈ ਗਾਜਰਾਂ ਗੁਜਰਾਂ ਮੈਂ ਕਿੰਨਾ ਲੈ ਜਾਂਦੇ ਉਹ ਕਹਿੰਦਾ ਖਰਗੋਸ਼ ਆ ਯਾਰ। ਓਏ ਹੋਏ ਇੰਨੀ ਦੂਰੋਂ ਸਾਨੂੰ ਬੁਲਾਇਆ ਤੇ ਅੱਗੇ ਜਾ ਕੇ ਖਰਗੋਸ਼ ਆ। ਚੱਲ ਖਰਗੋਸ਼ ਵਾਸਤੇ ਲੈ ਲੈਨੇ ਯਾਰ। ਚਲੋ ਲੈ ਲੈ ਜਦ ਭੁੱਖਾ ਹੈ ਗਾਜਰਾਂ ਖਾ ਲੈਂਦਾ ਖਰਗੋਸ਼। ਚੱਲ ਠੀਕ ਹੈ ਯਾਰ ਉਸ ਦੁਕਾਨ ਲੱਭ ਕੇ ਨਾ ਇੱਕ ਸਬਜ਼ੀ ਵਾਲੀ ਉਹ ਤੇ ਪੁੱਛ ਗਾਜਰਾਂ ਖਾ ਲੈਂਦਾ ਵਾ ਭਾਈ ਖਰਗੋਸ਼ ਗਾਜਰਾਂ ਖਾ ਲੇਗਾ। ਜਾਣਾ ਉਹਦੀ ਠੀਕ ਆ ਆਣਾ ਠੀਕ ਆ ਨਵੇਂ ਲਵਾਏ ਦੰਦ ਉਹਦੇ ਪੱਠੇ ਲਾਈਏ ਭਾਈ ਪੱਠੇ ਲੈ ਆਈਏ। ਟਮਾਟਰ ਖਾ ਲੈਂਦਾ थोड़ी देर बाद बर्फी गुलाब जामुन ले आइए कोई किहड़ा ਫੇਰ ਉਹ ਭਾਈ ਕਹਿੰਦਾ ਪੱਠੇ ਹੈਗੇ ਭਾਈ ਕੋ ਥੋੜੀ ਥੋੜੀ ਸਬਜ਼ੀ ਸਾਰੀ ਪਵਾ ਲੈਨੇ ਹੈ और ਜਿਹੜੀ ਚੀਜ਼ ਖਾਏਗਾ ਫਿਰ ਉਹ ਖਵਾ ਦਾਂਗੇ ਬਾਕੀ ਵਾਪਸ ਲੈ ਆਵਾਂ ਵਾਪਸ ਕਰ ਲੈਂਦੇ ਭਾਜੀ। ਵੀਰੇ ਜਿਹੜੀ ਤੇ ਖੁਰਾਕ ਆ ਜਦੋਂ ਉਹ ਤੁਹਾਨੂੰ ਮਿਲ ਰਹੀ ਹੈ ਤੁਸੀਂ ਹੋਰ ਜ਼ਰੂਰੀ ਚੀਜ਼ਾਂ ਖਵਾਉਣੀਆਂ ਨੂੰ ਖਰਾਕ ਭਾਈ ਆ ਸਾਰੀਆਂ ਖਾਣ ਵਾਲੀਆਂ ਯਾਰ ਮੈਂ ਕਿਹਾ ਚਲੋ ਥੋੜੇ ਜਿਹਾ ਸਬਜ਼ੀ ਹੋ ਜਾਏ ਥੋੜੀ ਗਾਜਰਾਂ ਹੋ ਜਾਏ ਨਾ ਪਾਲਕ ਪੁਲਕ ਹੋ ਜਾਏ ਖਰਗੋਸ਼ ਵੀ ਖੁਸ਼ ਹੋ ਜਾਏਗਾ। ਸਹੀ ਹੈ ਕੀ ਹਾਲ ਹੈ ਦੀਪ? ਅਰਬੀ ਲੈ ਲਈਏ ਉਹ ਭਾਈ ਕੋ ਖਾ ਲੈਂਦਾ। ਨਹੀਂ ਉਹੀ ਲੈ ਲੈਣੇ ਪੱਠੇ ਲੈ ਥੋੜੀ ਦੇਰ ਬਾਅਦ ਪਕੌੜੇ ਸਮੋਸੇ ਦਾ ਪ੍ਰੋਗਰਾਮ ਬਣ ਜਾ ਸਾਡਾ ਯਾਰ। ਯਾਰ ਆ ਗਾਜਰਾਂ ਲੈ ਲਈਆਂ ਆਪਾਂ ਚਲ ਠੀਕ ਆ ਯਾਰ ਉਸ ਤੋਂ ਬਾਅਦ ਥੋੜੇ ਇਹ ਲੈ ਲੈਣੇ ਪੱਠੇ ਤੇ ਬਾਕੀ ਦੇ ਓਕੇ ਭਾਜੀ। ਸਲਾਦ ਵੀ ਦੁਆਰਾ ਇੱਕ ਚੁਕੰਦਰ ਲੈ ਭਾਜੀ ਮਿਹਰਬਾਨੀ। ਖੀਰੇ ਇੱਕ ਦੋ ਲੈ ਜਾਓ। ਚਲੋ ਠੀਕ ਹੈ ਲੋ ਭਾਈ ਅਸੀਂ ਲੈ ਲਏ ਆ ਪਾਲਕ ਵੀ ਲੈ ਲਈ ਆ ਭਾਈ ਰਾਂ ਦੀ ਮਿਹਰਬਾਨੀ ਆ ਕਹਿੰਦੇ ਪਾਲਕ ਲਾ ਲਓ ਖਾ ਲੇਗਾ ਯਾਰ ਤੇ ਬਾਕੀ ਦੇਖੋ ਹੁਣ ਖਰਗੋਸ਼ ਖਾਂਦਾ ਕਿ ਨਹੀਂ ਤੇ ਭਾਈ ਕਿੰਨੇ ਪੈਸੇ ਹੋ ਗਏ? ਨਾ ਖਾਇਆ ਕੋਈ ਮਿਹਨਤ ਸਮਾਈ ਦੁਕਾਨ ਲਗਾਈ ਸੀ ਗੁਰਬਾਣੀ। ਚਲੋ ਕੋਸ਼ਿਸ਼ ਕਰਾਂਗੇ ਤੱਲਾ ਮਿਹਨਤ ਪਾਵਾਂਗੇ ਉਹਦਾ ਯਾਰ ਸਾਡਾ ਅਸੀਂ ਇੰਨੀ ਦੂਰੋਂ ਆਏ ਆ ਨਹੀਂ ਤੇ ਆਪ ਖਾ ਲਾਂਗੇ ਨਾ ਖਾਊਗਾ ਯਾਰ ਕੀ ਹੋ ਗਿਆ ਯਾਰ। ਗਾਰਾ ਵਗਾਰਾ ਤਾਂ ਨਹੀਂ ਕੱਢੀ ਖਰਗੋਸ਼ ਨੂੰ। ਨਹੀਂ 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 ਨਾਰਾਜ਼ ਨਹੀਂ ਸਾਨੂੰ ਕਿਸੇ ਨੇ ਕਿਹਾ ਜਾਨਵਰ ਭੁੱਖਾ ਵਾ
ਤੇ ਉਹਨੂੰ ਪੁੱਛਿਆ ਤੇ ਉਹ ਕਹਿੰਦਾ ਉਹ ਤੇ ਖਰਗੋਸ਼ ਆ। ਅਸੀਂ ਤੇ ਪੱਠੇ ਲੱਭਣ ਦੇ ਸੀ ਇਥੋਂ। ਇਹ ਪੱਠੇ ਉਹਦੇ ਭਰਾ ਆ। ਚਲੋ ਬਸ ਚਲੋ ਠੀਕ ਆ ਯਾਰ, ਫੜੋ ਫਿਰ ਹੈ। ਓਕੇ ਯਾਰ। ਪੈਸੇ ਦੱਸਿਓ ਯਾਰ ਕਿੰਨੇ। ਭਾਜੀ ਅਸੀਂ ਯੂਨੀਵਰਸਿਟੀ ਦੇ ਅੰਦਰ ਆ ਗਏ ਆ ਤੇ ਖਰਗੋਸ਼ ਨੂੰ ਲੱਭਦੇ ਆ ਤੇ ਬਾਅਦ ਚ ਪੱਠੇ ਪਾਣੇ ਆ। ਆ ਵੇਖ ਲੋ ਯਾ ਯੂਨੀਵਰਸਿਟੀ ਚ ਆ ਗਏ ਆ। ਕੀ ਖਰਗੋਸ਼ ਕੀ ਪੱਠੇ 'ਚ ਵੜਿਆ ਵਾ? ਔਰ ਦੀਲ ਭਾਈ ਹੁਣ ਇੱਕ ਬੰਦੇ ਨੇ ਕੰਮ ਕਹਿ ਹੀ ਦਿੱਤਾ ਵਾ ਹੈ ਖਰਗੋਸ਼ ਨੂੰ ਪੱਠੇ ਪਾਣ ਦਾ। ਕੋਈ ਨਹੀਂ, ਹੁਣ ਪਾ ਕੇ ਜਾਵਾਂਗੇ ਪੱਠੇ, ਨਾਲੇ ਉਹਦੇ ਕੋਲ ਜਾ ਕੇ ਉਹਨਾਂ ਗੱਲਾਂ ਬਾਤਾਂ ਕਰਦੇ ਆ ਕਿ ਇਹ ਇੰਨੀ ਵੱਡੀ ਕਾਹਦੀ ਮੁਸੀਬਤ ਪਈ ਸੀ, ਤੂੰ ਇੱਥੋਂ ਕੁਛ ਲੈ ਲਓ, ਖਾ ਲੈਂਦੇ, ਵੇਖ ਕਿੰਨੀ ਹਰਿਆਲੀ ਹੈ ਇੱਧਰ ਉੱਧਰ ਹੈ, ਇੱਥੋਂ ਕੁਛ ਲੈ ਕੇ ਖਾ ਲਾ। ਦਰਅਸਲ ਦੀਲ ਭਾਈ ਉਹਨੇ ਦੱਸਿਆ ਨਹੀਂ ਸਾਨੂੰ ਕਿ ਇਹ ਨਾ ਖਰਗੋਸ਼ ਆ, ਕਹਿੰਦਾ ਕੋਈ ਜਾਨਵਰ ਆ ਉੱਥੇ। ਬਸ ਇਹੀ ਤੇ ਧੋਖਾ ਹੋ ਗਿਆ ਨਾ। ਕਿੱਦਾਂ ਦੇ ਯਾਰ ਬੰਦੇ ਆ। ਦੁਨੀਆ ਦੇ ਹਰ ਤਰ੍ਹਾਂ ਦੇ ਬੰਦੇ ਹੈਗੇ ਭਾਜੀ, ਹਰ ਤਰ੍ਹਾਂ ਦੀ ਦੁਨੀਆ ਵਾ। ਦੁਨੀਆ ਰੰਗ ਬਿਰੰਗੀ ਆ, ਦੁਨੀਆ ਗੋਲ ਆ, ਏਦਾਂ ਹੀ ਆ ਨਾ। ਤੇ ਹੁਣ ਖਰਗੋਸ਼ ਵੇਖੋ ਕਿੱਦਾਂ ਦਾ ਲੰਮਾ ਵਾ ਕਿ ਗੋਲ ਆ। ਚਲੋ ਮੈਂ ਜਾ ਕੇ ਮੈਂ ਗੱਲਾਂ ਕਰਨੀਆਂ, ਗਿਲੇ ਛਿਪਕੇ ਕਰਦਾ ਜਾ ਕੇ ਜਰਾ। ਅੱਲਾ ਦੇ ਬੰਦੇ ਇੰਨੀ ਦੂਰੋਂ ਆਇਆ ਈ ਓ। ਚਲੋ ਜੀ ਵੇਖਦੇ ਆਂ ਦੀਲ ਭਾਈ ਹੁਣ ਖਰਗੋਸ਼ ਨੂੰ ਤੇ ਉਹਦੀ ਹਾਲਤ। ਲੋ ਭਾਜੀ ਅਸੀਂ ਜਾ ਰਹੇ ਹਾਂ ਹੁਣ ਖਰਗੋਸ਼ ਨੂੰ ਪੱਠੇ ਪਾਣ। ਤੇ ਆ ਵੇਖੋ ਰਾਤ ਦੇ 3 ਵਜੇ ਹੋਏ ਆ ਤੇ ਕੋਈ ਬੰਦਾ ਨਹੀਂ ਹੈ ਸੜਕਾਂ ਤੇ ਹੈ। ਕੋਈ ਹੈ, ਕੋਈ ਮਜਬੂਰ ਜਾ ਰਿਹਾ ਵਾ। ਯੂਨੀਵਰਸਿਟੀ ਜਾ ਰਹੇ ਆ ਜੀ, ਐਗਰੀਕਲਚਰ ਯੂਨੀਵਰਸਿਟੀ, ਉੱਥੇ ਪੱਠੇ ਪਾਣ। ਤੇ ਬਾਕੀ ਵੀਡੀਓ ਦੇ ਐਂਡ ਤੱਕ ਰਹੋ, ਤੁਹਾਨੂੰ ਮਜ਼ਾ ਆਏਗਾ ਇਨਸ਼ਾਅੱਲਾ। ਆ ਵੇਖੋ ਯਾਰ, ਮਾਨਾ ਵੇਖੋ ਸੁਰੰਗਾਂ ਦੇ ਵਿੱਚ ਜਾਣਾ ਪੈਣ ਡਿਆ ਆ। ਇਹ ਖਰਗੋਸ਼ਾ ਮੈਂ ਹੁਣ ਤੇ ਨਾਲ ਗੱਲਾਂ ਕਰਦਾ ਆ, ਤੇ ਨਾਲ ਗਿਲੇ ਸ਼ਿਕਵੇ ਕੀ ਕਰਦਾ ਆ। ਤੂੰ ਕਿੱਥੋਂ ਲੈ ਕੇ ਆਇਆ ਸਾਨੂੰ, ਇੰਨੀ ਦੂਰੋਂ ਕਿੱਥੋਂ ਲੈ ਆਏ? ਲੋ ਭਾਈ, ਲੋ ਜੀ ਅਸੀਂ ਖਰਗੋਸ਼ ਦੇ ਕੋਲ ਪਹੁੰਚ ਗਏ। ਆਏ ਹਾਏ ਓਏ ਉਧਰ ਆ, ਤੇ ਨਾਲ ਗਿਲੇ ਸ਼ਿਕਵੇ ਕਰੀਏ। ਓਏ ਹੋਏ ਦੀਪ ਭਾਈ ਖਰਗੋਸ਼ ਤੇ ਬੜਾ ਪਿਆਰਾ ਯਾਰ। ਕੀ ਇਹਨੂੰ ਹੁਣ ਲਾਲ ਕਰਕੇ ਖਾਣਾ? ਨਹੀਂ ਯਾਰ ਵੇਖੋ ਤੇ ਸਹੀ। ਤੇ ਆ ਵੇਖ ਯਾਰ, ਤੇਰੇ ਵਾਸਤੇ ਅਸੀਂ ਵੇਖ ਕਿੱਥੋਂ ਲੈ ਕੇ ਆਏ ਆ ਮਾਲ। ਆ ਵੇਖ, ਉਹ ਕਾਕੇ ਬਾਹਰ ਨੂੰ ਤੇ ਆ, ਡਰਦਾ ਕਿਉਂ ਆ ਸਾਡੇ ਤੋਂ? ਪੱਠੇ ਤੇ ਪਏ ਆ ਦੀਪ ਭਾਈ ਉੱਥੇ ਵੇਖੋ। ਫਿਰ ਤੇ ਜਿਹਨੇ ਸਾਨੂੰ ਫੋਨ ਕੀਤਾ ਫਿਰ ਉਹ ਹੀ ਸਹੀ ਦੱਸ ਸਕਦਾ ਵੀ ਪੱਠੇ ਤੇ ਪਏ ਸੀਗੇ। ਉਹਨੂੰ ਹੁਣ ਉਹਦਾ ਸਿਰ ਪਾੜੀਏ ਜਾ ਕੇ। ਹੁਣ ਫਿਰ ਯਾਰ ਇਹਨੂੰ ਬਾਹਰ ਕੱਢ, ਇਹਨੂੰ ਬਾਹਰ ਕੱਢ। ਉਹਨੂੰ ਕੋ ਪੁੱਛ, ਇਹਨੂੰ ਫੋਨ ਕਰਕੇ ਪੁੱਛ ਕੇ ਤੇ ਪੈਂਪਰ ਵੀ ਲਾ ਦਈਏ। ਪੈਪਰ ਇਹ ਆਲਾ ਬਈ, ਆ ਵੇ ਕਿੰਨੀ ਦੂਰੋਂ ਲੈ ਕੇ ਆਏ ਤੇਰੇ ਵਾਸਤੇ। ਆਲਾ ਜਦੋਂ ਘਰ ਪ੍ਰਾਹੁਣੇ ਆਣ ਨਾ, ਉਹਨੂੰ ਪੁੱਛੀਦਾ ਹੁੰਦਾ ਆ ਕਿ ਕੀ ਤੁਸੀਂ ਖਾਣਾ ਪੀਣਾ। ਆ ਵੇ ਤੇਰੇ ਪ੍ਰਾਹੁਣੇ ਆਂਦੀ ਵਾਰੀ ਕੁਛ ਨਾ ਕੁਛ ਲੈ ਕੇ ਆਉਂਦੇ। ਆ ਵੇ ਤੇਰੇ ਵਾਸਤੇ ਕਿੰਨਾ ਕੁਛ ਲੈ ਕੇ ਆਏ। ਦੀਪ ਭਾਈ ਉਹ ਲੱਗਦਾ ਤੁਹਾਡੇ ਕੋਲ ਨਾਰਾਜ਼ ਆ। ਨਾਰਾਜ਼ ਨਹੀਂ, ਤੂੰ ਸਾਨੂੰ ਚਾਹ ਪਾਣੀ ਪੁੱਛ ਲਾ। ਆ ਹੀ ਕਹਿ ਲਾ ਕਿ ਆ ਪੀ ਲੋ ਹੈ, ਅੱਗੋਂ ਨੱਕ ਚੜਾਉਂਦਾ ਹੀ ਉਹ ਹੈ ਬਾਂਦਰ ਜਿਹਾ। ਆ ਕਰਦਾ ਨਾ ਯਾਰ ਦੀਪ ਭਾਈ ਭੁੱਖ ਆ ਲੈ ਹੁਣ ਖਾ। ਅਸੀਂ ਤੇ ਏਦਾਂ ਆਏ ਜਿੱਦਾਂ ਬਿਮਾਰ ਦਾ ਪਤਾ ਕਰਨ ਨਹੀਂ ਆਏ, ਉਹਦੇ ਮੂੰਹ ਚ ਚੀਜ਼ਾਂ ਪਾਉਣ ਨਹੀਂ। ਨਹੀਂ ਨਾਰਾਜ਼ ਆ। ਖਾ ਤੇ ਖਾ ਲਾ ਹੁਣ। ਨਾਰਾਜ਼ ਕਾ ਤੂੰ, ਤੈਨੂੰ ਕਿਹੜਾ ਫੀਡਰ ਦੇਣਾ ਹੈ? ਹਲਾ ਨਹੀਂ ਭਾਈ ਹੈ ਮਾਸ਼ਾਅੱਲਾ ਬੜਾ ਸੋਹਣਾ ਹੈ ਯਾਰ। ਆਹੋ ਹੈ ਤੇ ਸੋਹਣਾ ਹੈ। ਵੇਖਣ ਲੈ ਸਾਨੂੰ ਲੈ ਕੇ ਵੀ ਤੇ ਵੇਖ ਨਾ ਕਿੱਥੋਂ ਆਇਆ। ਅੱਧਾ ਫੈਸਲਾਬਾਦ ਅਸੀਂ ਘੁੰਮ ਕੇ ਆਏ ਆ। ਆਲਾ ਫੜ ਫੇ ਖਾ। ਖਾਂਦਾ ਨਹੀਂ। ਦੂਸਰੇ ਪੱਠੇ ਪਾਓ ਦੋ ਰਾਹ ਜਿਹੜੇ ਕਿਹੜੇ? ਇਹ ਆਲਾ ਹਾਏ ਹਾਏ, ਹੁਣ ਆ ਖਾਊਂਗਾ। ਡਰਦਾ ਕਿਉਂ ਆ ਇੰਨੀ ਦੂਰੋਂ ਆਏ ਦੇਖੋ। ਆਲਾ ਮੇਰਾ ਪੁੱਤ ਖਾ। ਆਲਾ ਅੱਛਾ, ਇਹ ਵੀ ਨਖਰੇ ਕਰਦਾ ਹੀ ਆ, ਕਿਤੇ ਅੰਗਰੇਜ਼ ਦਾ ਮੁੰਡਾ ਰਹਿੰਦਾ ਨਹੀਂ ਕਿਤੇ। ਆਲਾ ਖਾ ਤੇ ਖਾ ਲਾ ਵੇ। ਦੀਪ ਭਾਈ ਰੁੱਸਿਆ ਇਹ ਰੁੱਸਿਆ ਕੀ ਆ? ਇੰਨਾ ਮਾਲ ਲੈ ਕੇ ਆਏ ਵੇ। ਇਹ ਆ ਵੇ, ਆ ਤੇਰੇ ਵਾਸਤੇ ਲੈ ਕੇ ਆਏ ਆ ਅਸੀਂ ਆਪ ਖਾਣੀਆਂ ਆ। ਟੁੱਟ ਪੈਣਾ ਹੀ ਆ। ਆ ਫੜ ਖਾ। ਇਹ ਤੂੰ ਆਪਣੇ ਹੱਥ ਨਾਲ
ਖਾ ਰਿਹਾ ਬਈ, ਖਾ ਰਿਹਾ ਦੀਪ ਬਈ, ਖਾ ਰਿਹਾ। ਓਏ ਉਹ ਕਹਿੰਦਾ ਸੀਗਾ ਕਿ ਇਹਦੇ ਦੰਦ ਨਹੀਂ ਹੈ, ਆ ਤੇ ਪੂਰੀਆਂ ਦਾੜਾਂ ਇਹਦੀਆਂ। ਆ ਪੁੱਠੀਆਂ ਸਿੱਧੀਆਂ ਹਰਕਤਾਂ ਨਾ ਕਰ, ਅਸੀਂ ਇੰਨੀ ਦੂਰੋਂ ਆਏ ਆ, ਮੈਂ ਮਾਰਾਂਗਾ ਜੁੱਤੀ ਤੇਰੇ। ਬਦਤਮੀਜ਼ ਜਿਹਾ ਉੱਲੂ ਦਾ ਪੱਠਾ ਕਰਦਾ ਕੀ ਯਾਰ। ਹੁਣ ਇੰਨੀ ਦੂਰੋਂ ਇਹਨੇ ਬੁਲਾਇਆ, ਫੋਨ ਕਰਨ ਵਾਲੇ ਨੇ ਵੇਖ ਕੀ ਕੀਤਾ, ਇੰਨੀ ਦੂਰੋਂ ਸਾਨੂੰ ਬੁਲਾ ਕੇ ਤੇ ਹੁਣ ਵੇਖ ਖਾਂਦਾ ਕੁਛ ਨਹੀਂ ਪਿਆ। ਉਹਨੂੰ ਫੋਨ ਕਰ, ਉਹਨੂੰ ਕਿਹਾ ਆਪ ਖਾ, ਤੇਰੇ ਉੱਤੇ ਖਾਣਾ ਹੀ ਉਹਨੇ। ਆਲਾ ਖਾ, ਥੋੜਾ ਜਿਹਾ ਮੂੰਹ ਨੂੰ ਲਾਓ ਤਾਂ ਸਹੀ ਵੈਸੇ। ਕੀ ਅਸੀਂ ਉਹਦੀ ਉਹ ਮੰਗਣੀ ਕਰਨ ਆਏ ਆ? ਥੋੜਾ ਜਿਹਾ ਮੂੰਹ ਨੂੰ ਲਾਓ, ਆ ਖਾ ਵੇ ਖਾ ਲਾ। ਆਓ ਖਾਂਦੇ ਇੱਥੇ ਰੁਕੋ। ਚਲੋ ਯਾਰ ਇੰਨੀ ਦੂਰੋਂ ਅਸੀਂ ਆਏ ਆ, ਖਾਵੇ ਨਾ ਤੇ ਫਿਰ ਮਾੜੀ ਕਰ ਲੈ ਹੈ। ਨਖਰੇ ਕਰਦਾ ਵੈਸੇ ਹੀ ਵੇਖ। ਘਰ ਆਇਆ ਨੂੰ ਪੁੱਛ ਲਈਦਾ ਹੁੰਦਾ ਕਿਸੇ ਕੇ ਚਾਹ ਪੀਣੀ, ਆਪ ਹੀ ਖਾਣ ਲੱਗ ਪਿਆ। ਅਸੀਂ ਤਾਂ ਜਦੋਂ ਬਿਮਾਰ ਦਾ ਪਤਾ ਕਰਨ ਆਏ ਹੈ। ਹਲਾ ਮੈਂ ਕਿਹਾ ਪਤਾ ਨਹੀਂ ਉੱਥੇ ਮੱਝ ਬੰਨੀ ਹੈ ਜਦੋਂ ਮੈਨੂੰ ਦੱਸਿਆ ਨਾ ਰਾਹ ਦੇ ਵਿੱਚ ਖਰਗੋਸ਼ ਮੇਰੇ ਚ ਰਾਹ ਚ ਹੀ ਲਾ ਦਿੰਦਾ। ਆ ਫੜ ਵੇ ਖਾ, ਵੇ ਖਾ ਲਾ ਵੇ। ਹੈਲੋ ਭਾਈ, ਪੱਠੇ ਪੁੱਠੇ ਅਸੀਂ ਦੁਕਾਨ ਦੇ ਆ। ਵੇ ਰੁਸਿਆ, ਸਾਡੇ ਤੋਂ ਅਸੀਂ ਲੇਟ ਆਏ ਆ। ਅੱਛਾ 2 ਵੱਜ ਗਏ ਤੇ ਫਿਰ ਵਾਮ ਵੇਖ ਨਾ ਗਾਜਰਾਂ ਕਿੱਥੋਂ ਲੱਭ ਕੇ ਲੈ ਕੇ ਆਏ। ਭਾਈ ਸਬਜ਼ੀ ਵਾਲਾ ਵੀ ਕਹਿੰਦਾ ਸੀਗਾ ਕਿ ਖਰਗੋਸ਼ ਦੇ ਦੰਦ ਹੈਗੇ ਕਿ ਨਹੀਂ, ਅਸੀਂ ਕਿਹਾ ਹੈਗੇ ਆ। ਹਲਾ ਖਾ ਹੁਣ, ਖਾਏਗਾ ਹੁਣ ਹੈ, ਖਾ ਲਾ ਵੇ ਹੈ। ਖਾ ਰਿਹਾ ਨਹੀਂ ਭਾਈ, ਚਲੋ ਜਲਦੀ ਕਰ ਲੋ ਯਾਰ। ਯਾਰ ਹੁਣ ਉਹ ਖਾਊਗਾ ਤੇ ਫੇਰ ਹੀ ਆ। ਦੇਖੋ ਦੀਪ ਭਾਈ ਯਾਰ, ਖਾ ਲਾ ਵੇ, ਟੁੱਟ ਪੈਣਿਆ, ਖਾ ਲਾ। ਅਰੇ ਤੇਰਾ ਪੈਂਪਰ ਵੀ ਲੈ ਕੇ ਆਉਣਾ ਦੂਜੇ ਭਾਈ ਨੇ। ਹਾਂਜੀ ਲੋ ਜੀ ਦੋਸਤੋ, ਦੀਪ ਭਾਈ ਦੇਖੋ ਖਰਗੋਸ਼ ਨੂੰ ਪੱਠੇ ਪਾ ਰਹੇ ਆ। ਅਸੀਂ ਇੰਨੀ ਦੂਰੋਂ ਆਏ, ਦੋਸਤ ਨੇ ਫੋਨ ਕੀਤਾ ਸੀ ਪੱਠੇ। ਉਹ ਨਹੀਂ ਖਾਂਦਾ ਭਾਈ, ਕੀ ਕਰਾਂ ਹੁਣ? ਯਾਰ ਚਲੋ ਉੱਥੇ ਰੱਖ ਕੇ ਆਪਾਂ ਚੱਲ ਜਾਾਂਗੇ ਹੁਣ। ਰੱਖ ਕੇ ਚੱਲ ਜਾਾਂਗੇ, ਫੇਰ ਕੀ ਇਹਨਾਂ ਗਾਲਾਂ ਕੱਢੂਗਾ ਜਿਹਨੇ ਖਰਗੋਸ਼ ਰੱਖਿਆ ਵਾ। ਨਹੀਂ ਗਾਲਾਂ ਕੱਢਦਾ ਦੀਪ ਭਾਈ, ਉਹਨੇ ਕਿਹੜਾ ਸਾਨੂੰ ਚਾਹ ਪਾਣੀ ਪੁੱਛਿਆ ਨਹੀਂ ਦੂਰੋਂ ਆਏ। ਭਾਈ ਕਰ ਗਿਆ ਗੁੱਸਾ, ਜੇ ਗੁੱਸਾ ਹੀ ਕਰਨਾ, ਚਾਹ ਪਾਣੀ ਪੁੱਛਿਆ ਕੋਈ ਨਹੀਂ, ਅਸੀਂ ਕਿਹੜਾ ਮਰੀਜ਼ ਦਾ ਪਤਾ ਕਰਨਾ ਹੈ। ਉਹਨੂੰ ਪੁੱਛੋ ਦੀਪ ਭਾਈ। ਚੱਲ ਫੇਰ ਅਸੀਂ ਚੱਲੇ, ਚੱਲ ਫੜ ਖਾ, ਹਾਲ ਖਾ। ਫੇਰ ਉਹ ਗੁੱਸੇ ਹੋ ਗਏ, ਗੁੱਸੇ ਹੋ ਗਏ ਕਿ ਉਹ ਖਾਣ ਹੀ ਨਹੀਂ ਦਿਆ ਹੈਗਾ। ਯਾਰ ਚਲੋ ਜਾਨਵਰ ਹੈਗਾ, ਚਲੋ ਪਿਆਰ ਮੁਹੱਬਤ ਨਾਲ ਫਿਰ ਵੀ ਉਹਨੂੰ ਕਹਿੰਦੇ ਆ ਖਾ ਲਾ ਯਾਰ। ਉਹ ਤੇ ਇੰਜ ਸਾਡੇ ਉਧਰ ਰੁਸਿਆ ਜਿੱਦਾਂ ਅਸੀਂ ਕੁੜੀ ਵਿਆਹਣ ਆਏ। A few moments later. ਭਾਈ ਦੀਪ ਭਾਈ ਨੇ ਪੱਠੇ ਪੁੱਠੇ ਪਾ ਕੇ ਹੁਣ ਥੱਕ ਕੇ ਅੱਕ ਕੇ ਜਾ ਰਹੇ ਆ। ਤੇ ਹੁਣ ਕੀ ਕਰੀਏ, ਹੁਣ ਫਿਰ ਇਦਾਂ ਹੀ ਆ ਨਾ। ਫਿਰ ਉਹ ਤੇ ਭਾਈ ਚੌਧਰੀ ਜੀ ਨੇ ਸਾਨੂੰ ਫੋਨ ਕੀਤਾ, ਤੇ ਉੱਥੇ ਬੈਠਾ ਆਰਾਮ ਨਾਲ। ਭਾਈ ਪਤਾ ਨਹੀਂ ਵਿਹੜਾ ਲੈ ਲਿਆ ਆ, ਉਹਨੂੰ ਪੱਠੇ ਪਾਉਣੇ ਆ। ਦੀਪ ਭਾਈ ਇਸ ਟਾਈਮ ਯੂਨੀਵਰਸਿਟੀ ਤੇ ਵੀ ਕੋਈ ਨਹੀਂ ਹੈ। ਆਇਆ ਫਿਰ ਸਾਰੀ ਵਾਮ ਸੁੱਤੀ ਹੈ। ਚਲ ਕੋਈ ਨਹੀਂ ਯਾਰ, ਖਰਗੋਸ਼ ਸੀਗਾ ਵਿਚਾਰਾ, ਆਖਰ ਉਹ ਵੀ ਜਾਨ। 1 hour later. ਹੈਲੋ ਜੀ ਦੋਸਤੋ, ਟਾਈਮ ਹੋ ਗਿਆ 4 ਵੱਜ ਗਏ ਆ ਓਏ ਹੋਏ ਤੇ ਅਸੀਂ ਹੁਣ ਆਏ ਆ ਪੱਠੇ ਪਾ ਕੇ ਜਾਨਵਰ ਨੂੰ। ਤੇ ਵੇਖ ਲੋ ਅਸੀਂ ਤੁਹਾਨੂੰ ਬੜੀ ਬੁਰੀ ਹੋਈ ਯਾਰ ਅੱਜ ਬੜਾ। ਹਾਂਜੀ ਦੀਪ ਭਾਈ। ਬੁਰੀ ਭਾਜੀ ਮੇਰੇ ਨਾਲ ਕੀ, ਮੀਆਂ ਸਾਹਿਬ ਨੇ ਸਾਨੂੰ ਗੇੜਾ ਕਰਾਤਾ ਆ, ਤੇ ਬਸ ਹੁਣ ਮੀਆਂ ਸਾਹਿਬ ਜਿਹੜੀ ਸਾਡਾ ਅੱਜ ਹੋਈ ਆ ਨਾ, ਬੰਦੇ ਨੇ ਕਿਹਾ ਜੀ ਉੱਥੇ ਪੱਠੇ ਪਾਏ ਆ, ਪੱਠੇ ਪਾ ਕੇ ਆਣੇ ਤੁਸੀਂ ਜਾਨਵਰ ਨੂੰ। ਅਸੀਂ ਗਏ ਤੇ ਅੱਗੇ ਨਿਕਲਿਆ ਖਰਗੋਸ਼। ਲੋ ਉਸਤਾਦ ਜੀ, ਮੈਂ ਤੇ ਅੱਜ ਸੀ ਬਿਜ਼ੀ ਥੋੜਾ, ਮੈਨੂੰ ਨਾ ਜ਼ਰਾ ਅੱਜ ਕੋਈ ਘਰੇਲੂ ਥੋੜੇ ਕੰਮ ਸੀ ਤੇ ਆਪਣਾ ਅਜ਼ੀਮ ਭਾਈ ਦਾ ਵਲੌਗ ਬੜਾ ਡਿਸਟਰਬ ਹੋਇਆ ਅੱਜ। ਉਹ ਸ਼ੁਰੂਆਤੀ ਕੁਛ ਨਹੀਂ ਬਣਾ ਸਕੇ ਤੇ ਕੁਛ ਬੈਂਕ ਬੁੱਕ ਜਾਣਾ ਸੀ, ਕੁਛ ਆਪਣੇ ਕੰਮ ਸੀ, ਤੇ ਮੈਨੂੰ ਪਤਾ ਲੱਗਾ ਯਾਰ ਇਹਨਾਂ ਨੇ ਜਾਨਵਰ ਨੂੰ ਪੱਠੇ ਪਾਣ ਜਾਣਾ। ਮੈਂ ਕਿਹਾ ਬੰਦੇ ਕੋਈ ਵਾੜਾ ਛੜਾ ਲਿਆ ਵਾ ਅੱਗੇ ਜਾ ਕੇ ਤੇ ਖਰਗੋਸ਼ ਨੂੰ ਪੱਠੇ ਪਾਇਆ ਇਹਦਾ। ਦੱਸੋ ਯਾਰ ਕੋਈ ਗੱਲ ਲੱਗਣ ਵਾਲੀ। ਭਾਈ ਕਿਹੜਾ ਜਾਨਵਰ ਲੈ ਕੇ ਆਏ ਯਾਰ ਜੋ ਪੱਠੇ ਪਾਣ ਗਿਆ? ਪਤਾ ਤੇ ਹੈ ਕਿਸੇ ਨੇ ਕਿਹਾ ਸੀਗਾ ਯਾਰ ਅਦੀਲ ਉਹ ਨਹੀਂ ਅਦੀਲ ਭਾਈ ਧੁੱਪ ਨਿਕਲੀ ਹੋਈ, ਕੀ ਹੋਇਆ ਤੁਹਾਨੂੰ? ਯਾਰ ਅਦੀਲ ਭਾਈ ਤੁਸੀਂ ਤਾਂ ਕਹਿੰਦੇ ਸੀ ਵੜਾ ਲੈ ਕੇ ਆਂਦਾ ਵਾ, ਤੁਸੀਂ ਕਿਉਂ ਖਰਗੋਸ਼ ਨੂੰ ਪੱਠੇ ਪਾਏ ਜਾ ਕੇ? ਹੁਣ ਜਿੰਨੇ ਬੰਦੇ ਨੇ ਸਾਨੂੰ ਫੋਨ ਕੀਤਾ ਯਾਰ ਏਦਾਂ ਉਹਦਾ ਮਸਲਾ ਸੀ ਯਾਰ, ਕੋਈ ਨਾ ਮਤਲਬ ਭਾਈ ਕੀ ਕਹਿੰਦੇ ਤੁਸੀਂ ਸਾਰੀ ਦਿਹਾੜੀ ਯਾਰ ਮੈਂ ਯਾਰ ਅੱਜ ਆਪਣੇ ਇੰਨੇ ਕੰਮਾਂ 'ਚ ਉਲਝਿਆ ਰਿਹਾ ਨਾ ਯਾਰ, ਕਦੀ ਬੈਂਕ 'ਚ ਕਦੀ ਕਿਤੇ ਕਦੀ ਕਰਨ ਵਾਲੀ ਰਹਿੰਦੀ ਯਾਰ, ਬਸ ਕੁਛ ਸਫਾਈਆਂ ਕਰਨ ਵਾਲੀਆਂ ਰਹਿੰਦੀਆਂ ਸੀ, ਉਹਨਾਂ ਦਾ ਵੀ ਟੈਲੀਫੋਨ ਆਂਦਾ ਸੀ ਭਾਈ ਬੈਂਕ ਸਫਾਈ ਕਰ ਜਾ। ਪੈਸੇ ਕਿੰਨੇ ਸੀ ਉੱਥੇ? ਤੁਹਾਡਾ ਥੁੱਕ ਚਾਹੀਦਾ ਸਾਜੀ ਥੋਕ ਵੀ ਬੜਾ ਚਾਹੀਦਾ ਸੀ, 3-4 ਬੋਤਲਾਂ ਭਰ ਕੇ ਆਇਆ, ਯਕੀਨ ਕਰੋ ਯਾਰ। ਉਹ ਭਾਈ ਧੁੱਪ ਨਿਕਲੀ ਆ ਤੇ ਆਪਣਾ ਕੋਈ ਨਹੀਂ ਅਜ਼ੀਮ ਭਾਈ ਅੱਲਾ ਖੈਰ ਕਰੇ। ਹੁਣ ਆਪਾਂ ਅੱਗੇ ਤੋਂ ਬਾਕੀ ਦੋਸਤੋ, ਤੁਸੀਂ ਸਾਡਾ ਪੰਜਾਬੀ ਚੈਨਲ ਜਿਹੜਾ ਪੰਜਾਬੀ ਹੀਰੇ ਦੇ ਨਾਮ ਤੋਂ ਅਸੀਂ ਬਣਾਇਆ, ਇਹਦਾ ਜ਼ਰਾ
ਇਹਨੂੰ ਜਰਾ ਲਾਈਕ ਕਰੋ, ਕੋਈ ਕਮੈਂਟ ਕਰੋ, ਕੋਈ ਸਾਨੂੰ ਕੋਈ ਅੱਛਾ ਰਿਸਪਾਂਸ ਦਿਓ। ਤੇ ਬਾਕੀ ਅੱਜ ਦੋਸਤ ਜਰਾ ਥੋੜਾ ਜਿਹਾ ਖੱਜਲ ਹੋ ਕੇ ਆਏ ਨੇ, ਮੈਂ ਬਹੁਤ ਬਿਜ਼ੀ ਸੀ ਤੇ ਭਰਾ ਅੱਜ ਵੱਡੇ ਯਾਨੀ ਕਿ ਵਹਿੜੇ ਯਾਨੀ ਕਿ ਖਰਗੋਸ਼ ਨੂੰ ਪੱਠੇ ਪਾ ਕੇ ਆਏ ਆ। ਤੇ ਬਾਕੀ ਤੁਹਾਨੂੰ ਬਾਕੀ ਗੱਲਾਂ ਦੀਨ ਭਾਈ ਦੱਸਣਗੇ। ਅਸੀਂ ਗੱਲਾਂ ਬਾਤਾਂ ਵੀ ਕੀਤੀਆਂ ਖਰਗੋਸ਼ ਨਾਲ, ਤੁਸੀਂ ਵੀਡੀਓ ਦੇ ਵਿੱਚ ਵੇਖਣਾ ਭਾਜੀ, ਗੱਲਾਂ ਵੀ ਬੜੀਆਂ ਹੋਈਆਂ। ਉਹ ਬੋਲਦਾ ਵੀ ਸੀਗਾ, ਉਹ ਤੇ ਭਾਈ ਗੁੱਸੇ ਦੇ ਵਿੱਚ ਵੀ ਥੋੜਾ ਉਹਨੇ ਕਰਨਾ ਹੀ ਆ ਯਾਰ। ਕਿਉਂ ਗੁੱਸਾ ਕਰਨਾ ਸੀ ਭਾਈ? ਨਾਲ ਉਹਦੇ ਵਾਸਤੇ ਫਰੂਟ ਲੈ ਕੇ ਗਏ ਆ। ਉਹ ਯਾਰ ਇਹ ਗੱਲ ਨਹੀਂ ਹੈਗੀ, ਗੱਲ ਇਹ ਹੈ ਕਿ ਤੁਸੀਂ ਇੰਨਾ ਲੇਟ ਕਾਤੋਂ ਗਏ ਆ? ਤੁਸੀਂ ਮੇਰੇ ਇੰਤਜ਼ਾਰ ਜਰਾ ਸਰ ਰਹੇ ਤੇ ਉਹ ਬਹੁਤ ਮਾਈਂਡ ਕਰ ਗਿਆ ਯਾਰ, ਕਹਿੰਦਾ ਮੈਂ ਭੁੱਖਾ ਬੈਠਾ ਹੋਇਆ 3 ਦਿਨ ਤੋਂ, ਤੁਹਾਡੇ ਦੀ ਮਜ਼ਾਕ ਹੈ ਇਹ ਗੱਲ? ਉਹਨਾਂ ਭਾਈ ਗੱਲਾਂ ਬਾਤਾਂ ਹੋਈਆਂ, ਫਿਰ ਉਹ ਸਾਨੂੰ ਬੋਲਦਾ ਵੀ ਸੀਗਾ। ਭਾਈ ਹੁਣ ਅਸੀਂ ਉਹਨਾਂ ਵਾਅਦਾ ਕੀਤਾ ਵਾ ਰੋਜ਼ ਤੈਨੂੰ ਪੱਠੇ ਪਾਇਆ ਕਰਾਂਗੇ ਭਾਈ, ਵਲੌਗ ਅਸੀਂ ਬਣਾਈਏ ਨਾ ਬਣਾਈਏ ਲੇਕਿਨ ਤੈਨੂੰ ਪੱਠੇ ਲਾਜ਼ਮੀ ਪਾ ਕੇ ਜਾਇਆ ਕਰਾਂਗੇ। ਬਾਕੀ ਆ ਤੁਸੀਂ ਸਾਡੇ ਵੱਡੇ ਖਰਗੋਸ਼ ਨਾਲ ਗੱਲ ਕਰੋ। ਆ ਦੇਖੋ ਯਾਰ ਚੁੱਪ ਨਿਕਲ ਆਈ ਯਾਰ, ਚੁੱਪ ਨਿਕਲ ਆਈ ਭਾਜੀ ਟਾਈਮ ਤੇ ਵੀ 4 ਵਜੇ ਹੁਣ ਤੇ ਘਰ ਵਾਲੇ ਵੀ ਟਿਕਣ ਦੇ। ਇਹਨੂੰ ਭਿੱਜਣ ਦੇ ਤੂੰ ਗਿੱਲਾ ਹੋ ਭਾਈ ਓਏ। ਹਾਂ ਇਹਨੂੰ ਭਿੱਜਣ ਦੇ। ਕੋਈ ਨਹੀਂ, ਇਹ ਗਿੱਲਾ ਹੋ ਵੀ ਜਾਵੇ ਤੇ ਕੋਈ ਗੱਲ ਨਹੀਂ, ਇਹਦੇ ਦਾ ਵਾਟਰਪ੍ਰੂਫ ਬਣਿਆ ਹੋਇਆ ਮਾਸ਼ਾਅੱਲਾ। ਪਾਣੀ ਕੀ ਨਾ ਮਹੀਨਾ ਨਹਾਉਂਦਾ ਨਹੀਂ ਹੈ ਭਾਈ, ਬੜਾ ਪਥਰੀਲਾ ਸੂਟ ਪਾਇਆ। ਖੈਰ ਭਾਈ ਬਰਬਾਦੀ ਹੋ ਗਈ। ਅੱਛਾ ਜੀ। ਲੋ ਜੀ ਦੋਸਤੋ, ਸਾਡਾ ਪੰਜਾਬੀ ਚੈਨਲ ਸਬਸਕ੍ਰਾਈਬ ਤੁਸੀਂ ਲਾਜ਼ਮੀ ਕਰਨਾ ਹੈ, ਲਾਈਕ ਸ਼ੇਅਰ ਵੀ ਕਰਨਾ ਹੈ। ਇੱਥੇ ਹੋ ਕੇ ਅਸੀਂ ਗੱਲ ਕਰ ਰਹੇ ਆ ਤੇ ਬਾਕੀ ਨਾ ਬਾਰਿਸ਼ ਦਾ ਨਿਜ਼ਾਮ। ਉਹ ਯਾਰ ਨਹੀਂ, ਧੁੱਪ ਨਿਕਲੀ ਹੈ ਰੀਤ ਭਾਈ। ਨਹੀਂ ਭਾਈ ਨਹੀਂ। ਅੱਛਾ ਜੀ। ਤੇ ਬਾਕੀ ਆਪਣਾ ਦੋਸਤੋ ਤੁਹਾਨੂੰ ਫਿਰ ਇਨਸ਼ਾਅੱਲਾ ਤਾਲਾ ਅਗਲੇ ਵਲੌਗ ਚ ਮਿਲਾਂਗੇ ਇਨਸ਼ਾਅੱਲਾ। ਓਕੇ।